ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਪੰਜਾਬੀ ਔਰ ਉਰਦੂ ਭਾਸ਼ਾ ਦੇ ਟੀਚਰਸ ਆਏ ਨੇ ਜਿਹੜੇ ਕਿ ਹੁਣੇ ਅਪੀਅਰ ਹੋਏ ਸੀ DSSB ਵੱਲੋਂ ਜੋ ਐਗਜ਼ਾਮ ਕਰਾਇਆ ਗਿਆ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਔਰ ਉਰਦੂ ਟੀਚਰਾਂ ਨੂੰ ਲੈ ਕੇ। ਔਰ ਉਹਦੇ ਵਿੱਚ ਬੜਾ ਹੈਰਾਨੀਜਨਕ ਜੋ ਇਹ ਗੱਲ ਰੱਖ ਰਹੇ ਨੇ ਸਾਹਮਣੇ, ਇਹਨਾਂ ਦੀ ਕਹਿਣਾ ਹੈਗਾ ਕਿ ਜੋ ਇਹਨਾਂ ਨੇ ਪੇਪਰ ਦਿੱਤੇ ਨੇ ਇਹ ਆਪਣੇ ਸਬਜੈਕਟ ਦੇ ਵਿੱਚ ਪਾਸ ਹੋਣ ਦੇ ਬਾਵਜੂਦ ਜੋ ਮੈਰਿਟ ਲਿਸਟ ਤਿਆਰ ਕੀਤੀ ਹੈ DSSB ਨੇ, ਉਸ ਮੈਰਿਟ ਲਿਸਟ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਪਾਸ ਨਹੀਂ ਦਿਖਾਇਆ ਗਿਆ। ਔਰ ਉਸ ਦਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਜਿਹੜਾ ਸੈਕਸ਼ਨ A ਔਰ ਸੈਕਸ਼ਨ B ਹੈ ਉਹ ਦੋਨਾਂ ਦੇ ਵਿੱਚ ਪਾਸ ਹੋਣਾ ਇਹਨਾਂ ਨੇ ਪੰਜਾਬੀ ਔਰ ਉਰਦੂ ਟੀਚਰਾਂ ਵਾਸਤੇ ਜ਼ਰੂਰੀ ਕੀਤਾ ਸੀ। ਜਦੋਂ ਕਿ ਇਸ ਤੋਂ ਪਹਿਲੇ ਕਈ ਵਾਰੀ ਇਸ ਤਰ੍ਹਾਂ ਦੀ ਗੱਲ ਆਈ ਹੈ ਸਾਹਮਣੇ ਕਿ ਦਿੱਲੀ ਸਰਕਾਰ ਨੇ ਕਈ ਸਬਜੈਕਟਾਂ ਦੇ ਵਿੱਚ ਰਿਲੀਫ ਦਿੱਤੀ ਹੈ ਔਰ ਉਹਦੇ ਵਿੱਚ ਇਹਨਾਂ ਨੇ ਇੱਕ ਹੀ ਮੈਰਿਟ ਲਿਸਟ ਤਿਆਰ ਕੀਤੀ ਹੈ ਪਾਰਟ A ਔਰ ਪਾਰਟ B ਦੀ, ਜਿਸ ਕਰਕੇ ਹੁਣ ਸਾਨੂੰ ਜੋ ਅਸੀਂ ਕਿ ਲੜਾਈ ਲੜ ਰਹੇ ਸੀ 2017 ਤੋਂ ਔਰ ਕੋਸ਼ਿਸ਼ ਕਰ ਰਹੇ ਸੀ ਕਿ ਦਿੱਲੀ ਦੇ 1023 ਜੋ ਸਰਕਾਰੀ ਸਕੂਲ ਨੇ ਨਾ ਸਾਰਿਆਂ ਦੇ ਵਿੱਚ ਇੱਕ ਪੰਜਾਬੀ ਤੇ ਇੱਕ ਉਰਦੂ ਟੀਚਰ ਜਿਹੜਾ ਹੈ ਲੱਗ ਸਕੇ। ਔਰ ਅਸੀਂ ਇਹਦੇ ਵਾਸਤੇ ਪਿੱਛੇ ਸਰਵੇ ਵੀ ਕੀਤੇ ਸੀ, ਉਹ ਸਰਦਾਰ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਦੀ ਸਾਰੀ ਲੜਾਈ ਲੜੀ ਸੀ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਰਹਿੰਦੇ ਹੋਏ। ਔਰ ਉਹ ਸਰਵੇ ਵੀ ਅਸੀਂ ਕੰਡਕਟ ਕਰਕੇ ਦਿੱਤਾ ਸੀ ਕਿ ਇੰਨੇ ਟੀਚਰਾਂ ਦੀ ਲੋੜ ਹੈ। ਉਹ ਸਰਕਾਰ ਨੇ ਉਸ ਸਰਵੇ ਦੇ ਆਧਾਰ 'ਤੇ ਹੁਣ ਜਦੋਂ ਸਾਡੇ ਬਹੁਤ ਕੋਸ਼ਿਸ਼ਾਂ ਤੋਂ ਬਾਵਜੂਦ ਇਹਨਾਂ ਨੇ ਜਾ ਕੇ ਹੁਣ ਫੈਸਲਾ ਲਿਆ ਸੀ ਕਿ ਅਸੀਂ ਇਹ ਟੀਚਰ ਰੱਖਣ ਜਾ ਰਹੇ ਹਾਂ। ਪਰ ਜੋ ਨਤੀਜੇ ਆਏ ਨੇ ਚਾਹੇ ਉਰਦੂ ਦੇ ਨੇ ਚਾਹੇ ਪੰਜਾਬੀ ਦੇ ਨੇ, ਉਹ ਨਤੀਜੇ ਇਹ ਦੱਸਦੇ ਨੇ ਕਿ ਆਲਮੋਸਟ 90% ਜਿਹੜੇ ਅਪੀਅਰ ਹੋਏ ਨੇ ਟੀਚਰ ਦੀ ਪੋਸਟ ਵਾਸਤੇ ਸਾਡੇ ਕੈਂਡੀਡੇਟ ਉਹ ਫੇਲ ਹੋ ਗਏ ਨੇ ਔਰ 10% ਦੇ ਕਰੀਬ ਜਿਹੜੇ ਨੇ ਸਿਰਫ ਉਹ ਪਾਸ ਹੋ ਪਾਏ ਨੇ। ਔਰ ਇਸ ਕਰਕੇ ਇਹ ਬੜਾ ਵੱਡਾ ਇੱਕ ਝਟਕਾ ਹੈ ਸਾਡੀ ਉਰਦੂ ਤੇ ਪੰਜਾਬੀ ਭਾਸ਼ਾ ਨੂੰ, ਜਿਹਦੀ ਅਸੀਂ ਪਿਛਲੇ 2017 ਤੋਂ ਲੜਾਈ ਲੜ ਰਹੇ ਸੀ ਔਰ ਕੋਸ਼ਿਸ਼ ਕਰ ਰਹੇ ਸੀ ਕਿ ਲੜਾਈ ਕਾਮਯਾਬ ਹੋਵੇ ਔਰ ਇਸ ਨੂੰ ਸਫਲ ਕੀਤਾ ਜਾ ਸਕੇ। ਪਰ ਇਹ ਜੋ ਇਹ ਪਰੇਸ਼ਾਨੀ ਲੈ ਕੇ ਆਏ ਨੇ, ਆਪਣੀ ਰਿਪਰੈਜ਼ੈਂਟੇਸ਼ਨ ਲੈ ਕੇ ਆਏ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਕੋਲੋਂ। ਔਰ ਇਹਨਾਂ ਦਾ ਫੋਨ ਆਇਆ ਸੀ ਪਰਸੋਂ ਸਾਡੇ ਕੋਲ, ਭੈਣ ਜੀ ਨੇ ਜਸਪ੍ਰੀਤ ਕੌਰ ਜੀ, ਇਹਨਾਂ ਦਾ ਕਹਿਣਾ ਸੀ ਕਿ ਜਿਵੇਂ ਤੁਸੀਂ ਪ੍ਰਾਇਮਰੀ ਟੀਚਰਾਂ ਦੀ ਲੜਾਈ ਲੜੀ ਹੈ ਸਾਡੀ ਲੜਾਈ ਵੀ ਲੜੋ, ਕਿਉਂਕਿ ਸਾਡਾ ਵੀ ਹੱਕ ਖੋਇਆ ਜਾ ਰਿਹਾ ਹੈ। ਇੱਕ ਪਾਸੇ ਤਾਂ ਇਹਨਾਂ ਦੀ ਜੋ ਕੁਆਲੀਫਿਕੇਸ਼ਨ ਹੈ ਸੀਟੈਟ ਹੈ ਉਹ ਕਲੀਅਰ ਨੇ, ਸੀਟੈਟ ਪਾਸ ਨੇ, ਉਸ ਦੇ ਪਾਸ ਹੋਣ ਦੇ ਬਾਵਜੂਦ ਆਪਣੀ ਜਿਹੜੀ ਮੈਰਿਟ ਲਿਸਟ ਦੇ ਵਿੱਚ ਜਗ੍ਹਾ ਨਹੀਂ ਬਣਾ ਪਾਏ ਔਰ ਉਸ ਕਰਕੇ ਇਹ ਚਾਹੁੰਦੇ ਨੇ ਕਿ ਅਸੀਂ ਇਹਨਾਂ ਦੀ ਜਿਹੜੀ ਗੱਲ ਹੈ ਆਵਾਜ਼ ਉਹ ਚੁੱਕੀਏ। ਔਰ ਮੈਂ ਬੇਨਤੀ ਕਰਾਂਗਾ ਸਰਦਾਰ ਮਨਜੀਤ ਸਿੰਘ ਜੀਕੇ ਜੀ ਨੂੰ, ਜਿਨ੍ਹਾਂ ਦੇ ਕੋਲ ਵਫਦ ਆਇਆ ਪੂਰਾ ਔਰ ਆਪਣੀ ਗੱਲ ਇਹਨਾਂ ਰੱਖੀ ਹੈ, ਆਪਣੀ ਗੱਲ ਰੱਖਣਗੇ ਸਰਦਾਰ ਮਨਜੀਤ ਸਿੰਘ ਜੀਕੇ ਜੀ, ਔਰ ਜੋ ਅਸੀਂ ਇਸ 'ਤੇ ਕਰ ਸਕਦੇ ਉਹਦੇ ਬਾਰੇ ਵੀ ਜਾਣਕਾਰੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਪੰਜਾਬੀ ਔਰ ਉਰਦੂ ਦੇ ਜਿਹੜੇ ਟੀਚਰ ਨੇ ਇਹ ਅੱਜ ਇੱਥੇ ਆਪਣੀ ਰਿਪਰੈਜ਼ੈਂਟੇਸ਼ਨ ਲੈ ਕੇ ਆਏ ਨੇ। ਅਸੀਂ ਬੜੀ ਲੰਬੀ ਲੜਾਈ ਲੜੀ ਹੈ ਲੈਂਗੁਏਜਸ ਦੀ, ਜਿਹੜੇ ਰੀਜਨਲ ਲੈਂਗੁਏਜਸ ਨੂੰ ਕਈ ਦਫਾ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹਦੇ 'ਚ ਪੰਜਾਬੀ ਆਉਂਦੀ, ਉਹਦੇ 'ਚ ਉਰਦੂ ਆਉਂਦੀ ਹੈ, ਸੰਸਕ੍ਰਿਤ ਆਉਂਦੀ ਹੈ, ਬੰਗਾਲੀ ਆਉਂਦੀ ਹੈ, ਤਮਿਲ ਆਉਂਦੀ ਹੈ। ਲੇਕਿਨ ਹੋਰ ਕੋਈ ਡਿਪਾਰਟਮੈਂਟ ਲੜਾਈ ਲੜੇ ਨਾ ਲੜੇ, ਲੇਕਿਨ ਪੰਜਾਬੀ ਕਰਕੇ ਅਸੀਂ ਲੜਾਈ ਲੜਦੇ ਹਾਂ ਅਤੇ ਸਭ ਨੂੰ ਫਾਇਦਾ ਹੁੰਦਾ। ਅੱਜ ਜਿਹੜਾ ਮਸਲਾ ਲੈ ਕੇ ਆਏ ਨੇ ਔਰ ਜਿਵੇਂ ਸਾਹਿਬ ਪਰਮਿੰਦਰ ਸਿੰਘ ਹੋਰਾਂ ਨੇ ਤੁਹਾਨੂੰ ਸਾਰੀ ਡਿਟੇਲ ਦੱਸੀ ਹੈ, ਇਸ ਇਸ਼ੂ ਨੂੰ ਅਸੀਂ ਜ਼ਰੂਰ ਚੁੱਕਾਂਗੇ। ਮੈਂ ਸਮਝਦਾ ਵਾਂ ਕਿ ਬਾਕੀ ਸਬਜੈਕਟਸ ਦੇ ਵਿੱਚ ਜਿਵੇਂ ਇਹਨਾਂ ਨੇ ਮੈਰਿਟ ਇਕੱਠੀ ਕਰ ਦਿੱਤੀ ਸਪੈਸ਼ਲ ਐਜੂਕੇਸ਼ਨ ਟੀਚਰ ਵਾਸਤੇ, ਫਿਜ਼ੀਕਲ ਐਜੂਕੇਸ਼ਨ ਟੀਚਰ ਵਾਸਤੇ, ਡਰਾਇੰਗ, ਡੋਮੈਸਟਿਕ ਔਰ ਸਪੈਸ਼ਲ ਐਜੂਕੇਟਰ ਵਾਸਤੇ, ਜੇ ਉਹਨਾਂ ਦੀ ਮੈਰਿਟ ਇਕੱਠੀ ਕਰਤੀ ਤੇ ਇਹਨਾਂ ਦੀ ਮੈਰਿਟ ਇਕੱਠੀ ਕਿਉਂ ਨਹੀਂ ਕਰਦੇ? ਸੈਕੰਡਲੀ ਜੇ ਸੀਟੈਟ ਪਾਸ ਨੇ, ਇਹਦਾ ਮਤਲਬ ਹੈ ਕਿ ਸਬਜੈਕਟ ਉਹਨਾਂ ਦੇ ਕਲੀਅਰ ਹੈਗਾ। ਦੈਟ ਇਜ਼ ਇੱਕ ਬੈਰੀਅਰ ਹੈ ਕਿ ਜਦੋਂ ਤੁਸੀਂ ਉਹ ਬੈਰੀਅਰ ਕ੍ਰਾਸ ਕਰ ਦਿੱਤਾ ਯੂ ਆਰ ਐਲੀਜੀਬਲ ਟੂ ਟੀਚ ਐਨੀ ਕਲਾਸਿਸ ਔਰ ਟੀਚ ਦੀ ਸਕੂਲਸ ਵਿਚ ਐਵਰ ਹੈਵਿੰਗ ਦੀ ਜੌਬਸ। ਮੈਂ ਸਮਝਦਾ ਕਿ ਜੌਬਸ ਕ੍ਰੀਏਟ ਕਰਨ ਵਾਸਤੇ ਵੀ ਅਸੀਂ ਬੜੀ ਲੰਬੀ ਲੜਾਈ ਲੜੀ ਸੀ। ਜਦੋਂ ਸਰਵੇ ਕੀਤਾ ਸੀਗਾ ਕਿ ਦਿੱਲੀ 'ਚ 800 ਤੋਂ ਵੱਧ ਸਕੂਲਾਂ ਦੇ ਵਿੱਚ ਪੰਜਾਬੀ ਟੀਚਰ ਚਾਹੀਦੇ ਨੇ, 1000 ਤੋਂ ਵੱਧ ਉਰਦੂ ਦੇ ਟੀਚਰ ਚਾਹੀਦੇ ਸੀਗੇ। ਮੈਂ ਸਮਝਦਾ ਵਾਂ ਕਿ ਇਹ ਇਸ਼ੂ ਨੂੰ ਅਸੀਂ ਜ਼ਰੂਰ ਲਵਾਂਗੇ। ਜਿਵੇਂ ਟੈਕਨੀਕਲੀ ਜਾਂ ਤਾਂ ਡੈਲੀਬਰੇਟਲੀ ਮਾਰਿਆ ਜਾ ਰਿਹਾ ਇਹਨਾਂ ਨੂੰ ਕਿ ਹਾਈ ਕੋਰਟ ਦੇ ਪ੍ਰੈਸ਼ਰ ਨਾਲ, ਸਾਡੇ ਪ੍ਰੈਸ਼ਰ ਨਾਲ ਤੁਸੀਂ ਸੀਟਾਂ ਤੇ ਕੱਢ ਦਿੱਤੀਆਂ, ਲੇਕਿਨ ਪਾਸਿੰਗ ਉਹਨਾਂ ਦੀ ਐਡੀ ਡਿਫਿਕਲਟ ਕਰ ਦਿਓ ਕਿ ਜੇ 10% ਜਿਵੇਂ ਨੇ ਕਿਹਾ 90% ਫੇਲ ਹੋ ਰਹੇ ਨੇ, 10% ਪਾਸ ਹੋ ਰਹੇ ਨੇ, ਇਹਦਾ ਮਤਲਬ ਹੈ ਕਿ ਐਸੇ ਤਰੀਕੇ ਨਾਲ ਸਫੋਕੇਟ ਕੀਤਾ ਜਾਵੇ ਕਿ ਹਾਂ ਅਸੀਂ ਆਪਣਾ ਕੰਮ ਕਰ ਦਿੱਤਾ ਪਰ ਇਹ ਕੁਆਲੀਫਾਈ ਨਹੀਂ ਕਰਦੇ। ਕੁਆਲੀਫਾਈ ਤੇ ਹੋ ਚੁੱਕੇ ਨੇ ਜਦੋਂ ਸੀਟੈਟ ਕਰਦੇ ਪਏ ਨੇ। ਇਸ ਨੂੰ ਭਾਵੇਂ ਪੋਲੀਟੀਕਲੀ ਲੜਨਾ ਪਵੇ, ਭਾਵੇਂ ਲੀਗਲੀ ਲੜਨਾ ਪਵੇ। ਅਸੀਂ ਅੱਗੇ ਵੀ ਲੜੀ ਸੀ, ਹੁਣ ਵੀ ਅਸੀਂ ਆਪਣੀ ਪਾਰਟੀ ਵੱਲੋਂ, ਜਾਗੋ ਪਾਰਟੀ ਵੱਲੋਂ ਇਸ ਇਸ਼ੂ ਨੂੰ ਜ਼ਰੂਰ ਚੁੱਕਾਂਗੇ। ਔਰ ਕੇਜਰੀਵਾਲ ਸਰਕਾਰ ਦੇ ਨਾਲ ਇਸ ਦਾ ਜੇ A ਵਾਸਤੇ ਕਰ ਰਹੇ ਨੇ ਤੇ B ਵਾਸਤੇ ਕਿਉਂ ਨਹੀਂ ਕਰਦੇ ਪਏ? ਗੱਲ ਤਾਂ ਇਹ ਹੈ ਜੇ ਤੁਸੀਂ ਗਵਰਨਮੈਂਟ ਦੇ ਵਿੱਚ ਤੁਸੀਂ ਵੱਖਵਾਦ ਨਹੀਂ ਕਰ ਸਕਦੇ, ਅਗਰ ਲਕੀਰ खींचोगे तो ਇੱਕੋ ਜੀ ਤੁਹਾਨੂੰ ਲਕੀਰ खींचनी पड़ेगी। इशू ਨੂੰ ਅਸੀਂ ਚੁੱਕਾਂਗੇ। उर्दू के जो टीचर्स हैं
हमारा कहना ये है कि हमें जो है ओवरऑल मेरिट बना के दिल्ली गवर्नमेंट से हमारी ये दरख्वास्त है कि वे एक बार ओवरऑल मेरिट बना के वन टाइम जो बची हुई सीट्स हैं उन सीट्स में जो बच्चे रह गए हैं उसका रिक्रूटमेंट कर लें और ये हमें एक बार दे दें पंजाबी उर्दू संस्कृत वालों के लिए वन टाइम। हमारी ये दरख्वास्त है दिल्ली गवर्नमेंट से, क्योंकि इसमें जो है ओवरऑल मेरिट पे हमें ले लिया जाए। ਅਸੀਂ ਇਹੀ ਰਿਕੁਐਸਟ ਕਰਨੀ ਚਾਹਾਂਗੇ ਕਿ ਜੋ ਟੀਜੀਟੀ ਪੰਜਾਬੀ ਵਾਸਤੇ ਅਸੀਂ ਜੋ ਲੜ ਰਹੇ ਹਾਂ ਕਿ ਬਈ ਸਾਡੀ ਮੈਰਿਟ ਨੂੰ ਕੰਬਾਈਨ ਕਰ ਦਿੱਤਾ ਜਾਏ, 40% ਦੇ ਉੱਤੇ ਮੈਰਿਟ ਨੂੰ ਕੰਬਾਈਨ ਕਰ ਦਿੱਤਾ ਜਾਏ ਤਾਂ ਕਿ ਜਿਹੜੇ ਕੈਂਡੀਡੇਟਸ ਰਹਿ ਗਏ ਨੇ ਉਹ ਵੀ ਜੋ ਹੈ ਪੰਜਾਬੀ ਨੂੰ ਅੱਗੇ ਲਿਆ ਸਕਣ ਔਰ ਅਸੀਂ ਜੋ ਹੈ ਇਸ ਮੁਹਿੰਮ ਦੇ ਵਿੱਚ ਅੱਗੇ ਵਧ ਸਕੀਏ। ਮੈਂ ਬੇਨਤੀ ਕਰਾਂਗੀ ਮਨਜੀਤ ਸਿੰਘ ਜੀਕੇ ਜੀ ਨੂੰ ਕਿ ਉਹ ਸਾਡੇ ਨਾਲ ਸਾਡਾ ਸਾਥ ਦੇਣ ਔਰ ਅਸੀਂ ਜੋ ਹੈ ਇਸ ਚੀਜ਼ ਨੂੰ ਅੱਗੇ ਵਧ ਸਕੀਏ ਇਹਦੇ ਵਿੱਚ। ਅਸੀਂ ਇਹਨਾਂ ਕੋਲੋਂ ਸਾਰੇ ਡਾਕੂਮੈਂਟਸ ਲੈ ਲਏ ਨੇ ਔਰ ਇਸ ਦਾ ਹੁਣ ਅਸੀਂ ਕੀ ਕਹਿੰਦੇ ਨੇ ਕਿ ਕੀ ਰਿਪਰੈਜ਼ੈਂਟੇਸ਼ਨ ਬਣਾਉਣੀ ਹੈ, ਕੀ ਇਸ਼ੂਸ ਚੁੱਕਣੇ ਨੇ, ਉਹਦੀ ਅਸੀਂ ਰਿਪਰੈਜ਼ੈਂਟੇਸ਼ਨ ਤਿਆਰ ਕਰਕੇ ਸਰਕਾਰ ਨੂੰ ਵੀ ਦੇਵਾਂਗੇ। ਔਰ ਪਹਿਲਾ ਸਾਡਾ ਜਿਹੜਾ ਰਸਤਾ ਹੋਏਗਾ ਉਹ ਐਮੀਕੇਬਲੀ ਇਹਨਾਂ ਨਾਲ ਟੇਬਲ ਤੇ ਬਹਿ ਕੇ ਕ੍ਰਾਸ ਦੀ ਟੇਬਲ ਅਸੀਂ ਡਿਪਾਰਟਮੈਂਟ ਨਾਲ ਜਾਂ ਮਿਨਿਸਟਰ ਸਾਹਿਬ ਨਾਲ ਜਾਂ ਸੀਐਮ ਸਾਹਿਬ ਨਾਲ ਜ਼ਰੂਰ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।